ਉਹ ਕਾੜੇ ਮੇਰੇ ਉੱਤੇ ਪਰਚਾ ਹੋ ਗਿਆ। ਅੱਜ 2 ਤਰੀਕ ਹੈ, ਕੱਲ 1 ਜੁਲਾਈ ਸੀ। ਕੱਲ ਮੈਨੂੰ ਰਾਤੀ 10 ਵਜੇ ਪਤਾ ਲੱਗਿਆ ਕਿ ਉਹ ਕਾੜੇ ਬੰਦਿਆਂ ਨੇ ਮੇਰੇ ਉੱਤੇ ਪਰਚਾ ਕਰਾ ਛੜਿਆ। ਤੁਸੀਂ ਵੀ ਬੜੇ ਹੈਰਾਨ ਹੋਏ ਹੋਵੋਗੇ ਕਿ ਮੈਂ ਤੇ ਨਿਕਲਿਆ ਸਾਂ ਟੂਰ ਕਰਨ ਵਾਸਤੇ, ਲੋਕਾਂ ਨੂੰ ਮਿਲਣ ਵਾਸਤੇ, ਪੰਜਾਬ ਦਾ ਕਲਚਰ, ਆਪਣੇ ਪੰਜਾਬ ਦੀ ਖੂਬਸੂਰਤੀ ਵਿਖਾਉਣ ਵਾਸਤੇ, ਪਰਚੇ ਲੈਣ ਵਾਸਤੇ ਤੇ ਨਹੀਂ ਸੀ ਨਾ ਗਿਆ। ਉਹ ਗੱਲ ਮੈਂ ਤੁਹਾਨੂੰ ਸਾਰੀ ਸੁਣਾਉਣਾ ਕਿ ਮਾਜਰਾ ਵਾਕਿਆ ਬਣਿਆ ਕੀ ਹੈ। ਗੱਲ ਬੜੇ ਗੌਰ ਦੇ ਨਾਲ ਸੁਣਿਓ ਜੀ। ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਸਾਡੇ ਮੁਲਕ ਦੇ ਵਿੱਚ ਨਿਜ਼ਾਮ ਹੈ ਨਾ, ਬੜਾ ਅੱਛਾ ਨਿਜ਼ਾਮ ਹੈ ਅਗਰ ਇਹਨੂੰ ਫਾਲੋ ਕੀਤਾ ਜਾਏ ਸਹੀ ਤਰੀਕੇ ਦੇ ਨਾਲ। ਮਗਰ ਅਸੀਂ ਕੌਮ ਨਹੀਂ, ਅਸੀਂ ਇੱਕ ਹਜੂਮ ਆ। ਵਾਕਿਆ ਤੁਹਾਡੇ ਸਾਹਮਣੇ ਨੇ, ਚਾਹੇ ਸਵਾਤ ਵਾਲਾ ਹੋਵੇ, ਚਾਹੇ ਜੜ੍ਹਾਂ ਵਾਲੇ ਵਾਲਾ ਹੋਵੇ, ਚਾਹੇ ਸਿਆਲਕੋਟ ਵਾਲਾ ਹੋਵੇ, ਉਹ ਰਾਜਕੋ ਫੈਕਟਰੀ ਵਾਲਾ, ਇਸ ਤਰ੍ਹਾਂ ਦੇ ਕਈ ਨੇ, ਕਿੰਨਿਆਂ ਕੁ ਦੇ ਨਾਲ ਆ। ਯਾਨੀ ਕਿ ਇੱਕ ਹਜੂਮ ਆ ਅਸੀਂ ਕਿਸੇ ਨੂੰ ਵੀ ਗੁਸਤਾਖ ਕਹਿ ਕੇ, ਕਿਸੇ ਨੂੰ ਵੀ ਮੁਨਕਰ ਕਹਿ ਕੇ, ਕਿਸੇ ਨੂੰ ਵੀ ਬੇਅਦਬ ਕਹਿ ਕੇ ਜਾਨੋਂ ਮਾਰ ਛੜੀਏ। ਬਣਦਾ ਵੀ ਕੁਛ ਨਹੀਂ, ਹਜੂਮ ਨਹੀਂ ਤੇ ਹੋਰ ਕੀ ਆ, ਸ਼ਾਊਰ ਦੀ ਕਮੀ। ਇਹਦੇ ਨਾਲ ਹੀ ਮਿਲਿਆ ਜੁੜਿਆ ਮੇਰੇ ਨਾਲ ਵਾਕਿਆ ਕਿ ਜਿਹਦੀ FIR ਮੇਰੇ ਉੱਤੇ ਹੋਈ, ਪਰਚਾ ਕੱਟ ਦਿੱਤਾ ਗਿਆ। ਹੋਇਆ ਕੀ ਹੈ, ਮੈਂ ਜਦੋਂ ਗਿਆ, ਬਲਕਿ ਇਸ ਗੱਲ ਤੋਂ ਵੀ ਮੈਂ ਪਹਿਲਾਂ ਦੱਸਣਾ, ਤੁਸੀਂ ਵੇਖਿਆ ਮੈਂ ਅਹਿਲੇ ਹਦੀਸਾਂ ਨਾਲ ਬਹਿਨਾ, ਮੈਂ ਦਿਓਬੰਦਾਂ ਨਾਲ ਬਹਿਨਾ, ਮੈਂ ਅਹਿਲੇ ਸੁਨਨਤ ਵਲ ਜਮਾਤ ਦੇ ਨਾਲ ਬਹਿਨਾ ਵਾਂ, ਉਹਨਾਂ ਦੀਆਂ ਮਹਿਫਲਾਂ 'ਚ ਜਾਂਦਾ ਵਾਂ, ਦਰਬਾਰਾਂ ਮਜ਼ਾਰਾਂ 'ਤੇ ਜਾਂਦਾ ਵਾਂ। ਅਲਹਮਦੁਲਿਲਾ ਔਲੀਆ ਅੱਲਾ ਨੂੰ ਮੰਨਣ ਵਾਲਾ ਵਾਂ, ਉਹਨਾਂ ਦਾ ਅਦਬ ਮੇਰੇ ਈਮਾਨ ਦਾ ਹਿੱਸਾ ਹੈ। ਅੱਲਾ ਦੇ ਕੁਰਾਨ ਦਾ ਫੈਸਲਾ ਹੈ ਕਿ ਇੰਨਾ ਔਲੀਆ ਅੱਲਾ, ਉਹ ਕੁਰਾਨ ਦੀਆਂ ਆਇਤਾਂ ਪੜ੍ਹੋ ਨਾ ਜ਼ਰਾ। ਹਾਂਜੀ, ਸੋ ਮੈਂ ਆਨਾ ਕਿ ਸਾਡਾ ਈਮਾਨ ਵਲੀਆਂ ਤੋਂ ਬਗੈਰ ਮੁਕੰਮਲ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਮੈਂ ਜਦੋਂ ਆਪਣੇ ਟੂਰ ਵਾਸਤੇ ਨਿਕਲਿਆ ਤਾਂ ਪਹਿਲਾ ਸਟੇ ਮੇਰਾ ਸੈयद ਪੀਰ ਵਾਰਿਸ ਸ਼ਾਹ ਰਹਿਮਤੁल्लाह अलैह ਦੇ ਕਦਮਾਂ 'ਚ ਹੋਇਆ ਹੈ ਨਾ ਜੀ। ਸੋ ਮੈਂ ਇਸੇ ਤਰ੍ਹਾਂ ਪ੍ਰੂਫ ਦੇ ਤੌਰ 'ਤੇ ਵੀ ਤੁਹਾਨੂੰ ਦੱਸਣਾ ਕਿ ਮੈਂ ਮੰਨਣ ਵਾਲਾ। ਮੈਂ ਜਦੋਂ ਨਿਕਲਿਆ ਵਾਂ ਅਗਾਂ, ਜਿਉਂ 14ਵੇਂ ਜ਼ਿਲ੍ਹੇ ਯਾਨੀ ਉਹ ਕਾੜੇ ਦਾਖਲ ਹੋਇਆ, ਅਤੇ ਮਲਗਦਾ ਚੌਕ ਤੋਂ ਜਦੋਂ ਮੈਂ ਅਗਾਂ ਨਿਕਲਿਆ, ਅੱਗੇ ਨੌਥੇ ਆਉਂਦਾ, ਉੱਥੇ ਮੈਨੂੰ ਇੱਕ ਬੰਦਾ ਮਿਲਿਆ ਅਤੇ ਮੈਂ ਕਿਹਾ ਯਾਰ ਇਹ ਗੱਲੇ ਦੇ ਉੱਤੇ ਬਾਹਰ ਜੋ ਲਿਖਿਆ ਵੇ ਕੀ ਲਿਖਿਆ, ਕਿਉਂਕਿ ਨਾ ਥੱਲੇ ਜ਼ੇਰ, ਨਾ ਉੱਤੇ ਜ਼ਬਰ ਅਤੇ ਨਾ ਉੱਤੇ ਪੇਸ਼, ਜੀਮ ਤੇ ਨਿੱਕੀਏ। ਮੈਂ ਕਿਹਾ ਕੀ ਹੈ? ਤੇ ਉਹਨੇ ਆਖਿਆ ਜੁੱਤੀ ਸਰਕਾਰ ਨੇ। ਉਹਦੇ ਨਾਲ ਇੱਕ ਹੋਰ ਬੰਦਾ ਸੀ, ਮੇਰੇ ਤੇ ਉਹ ਵਾਕਿਫ ਨਹੀਂ, ਲੇਕਿਨ ਮੈਨੂੰ ਚਾਹੀਦਾ ਕਿ ਪਹਿਲਾਂ ਇਨਫਾਰਮੇਸ਼ਨ ਲੈਣੀ ਤੇ ਫਿਰ ਵੀਡੀਓ ਬਣਾਉਣੀ। ਇਸ ਤਰ੍ਹਾਂ ਤੇ ਨਹੀਂ ਮੈਂ ਕਿਸੇ ਵੀ ਚੀਜ਼ ਦੀ ਵੀਡੀਓ ਬਣਾਉਂਦਾ। ਸੋ ਮੈਨੂੰ ਇਨਫਾਰਮੇਸ਼ਨ ਮਿਲੀ, ਉੱਥੋਂ ਦੇ ਵਾਸੀ ਬੰਦਿਆਂ ਨੇ, ਉੱਥੋਂ ਦੇ ਰਹਿਣ ਵਾਲਿਆਂ ਬੰਦਿਆਂ ਆਖੇ ਜੁੱਤੀ ਸਰਕਾਰ। ਉਹ ਮੈਂ ਫਿਰ ਦਰਬਾਰ ਤੇ ਚਲਾ ਗਿਆ, ਜਾ ਕੇ ਇੱਕ ਕਲਿੱਪ ਬਣਾਇਆ ਕਿ ਵੇਖੋ ਕੈਸੇ ਕੈਸੇ ਨਾਂ ਨੇ ਜਿਹੜੇ ਔਲੀਆ ਅੱਲਾ ਨਾਲ ਮਨਸੂਬ ਕਰ ਦਿੱਤੇ ਜਾਂਦੇ ਨੇ, ਜਾਂ ਮਤਲਬ ਇਸ ਤਰ੍ਹਾਂ ਦੇ ਕਈ ਨਾਮੇ ਵਿੱਚ ਗੱਲ ਕੀਤੀ। ਹੋਰ ਵੀ ਜਿਵੇਂ ਦੇ ਇੰਜ ਪੁੱਠੇ ਸਿੱਧੇ ਨਾਂ ਨੇ ਨਾ, ਮੈਂ ਉਹਨਾਂ ਦੀ ਗੱਲ ਵਿੱਚ ਕੀਤੀ। ਫਿਰ ਮੈਂ ਦੁਨੀਆ ਕਿਤੇ ਦੀ ਕਿਤੇ ਚਲੀ ਗਈ। ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ। ਕੋਈ ਬੇਅਦਬੀ ਨਹੀਂ ਕੀਤੀ, ਕੋਈ ਗੁਸਤਾਖੀ ਨਹੀਂ ਕੀਤੀ, ਕੋਈ ਇਹ ਨਹੀਂ ਆਖਿਆ ਕਿ ਇੱਥੇ ਕੋਈ ਬਜ਼ੁਰਗ ਨਹੀਂ ਹੈ, ਇੱਥੇ ਜੁੱਤੀ ਦੱਬੀ ਹੈ, ਬਿਲਕੁਲ ਨਹੀਂ ਆਖਿਆ। ਬਲਕਿ ਮੈਂ ਦੁਆ ਕੀਤੀ ਹੈ। ਉਹ ਵੀਡੀਓ ਜਿਨ੍ਹਾਂ ਲੋਕਾਂ ਵੇਖੀ ਹੈ ਨਾ, ਉਹਨਾਂ ਨੇ ਉਹ ਵਾਕਿਫ ਨੇ ਇਸ ਚੀਜ਼ ਤੋਂ ਕਿ ਮੈਂ ਦੁਆ ਕੀਤੀ ਕਿ ਯਾ ਅੱਲਾ ਇਹਨਾਂ ਬਜ਼ੁਰਗਾਂ ਨੂੰ ਜੰਨਤੁਲ ਫਿਰਦੌਸ 'ਚ ਆਲਾ ਮੁਕਾਮ ਦੇ। ਹਾਂਜੀ, ਸੋ ਇਸ ਤਰ੍ਹਾਂ ਮੈਂ ਨਿੱਕਾ ਜਿਹਾ ਇੱਕ ਵਿਲਾਗ ਬਣਾ ਕੇ ਨਾ ਤੇ ਮੈਂ ਵਾਪਸ ਆ ਗਿਆ। ਹਾਂਜੀ, ਹੁਣ ਉਹ ਜਿਹੜੇ ਉੱਥੋਂ ਦੇ ਮਜਾਵਰ ਨੇ ਜਾਂ ਮਤਵੱਲੀ ਨੇ ਜਾਂ ਮਤਲਬ ਉੱਥੋਂ ਦੇ ਵਾਸੀ ਨੇ, ਉਹਨਾਂ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ। ਕੁਝ ਹੋਰਾਂ ਲੋਕਾਂ ਨੇ ਵੀ ਇਸ ਚੀਜ਼ ਦਾ ਇਤਰਾਜ਼ ਕੀਤਾ ਕਿ ਵੈਸ ਬਾਈ ਤੁਹਾਨੂੰ ਮਤਲਬ ਨਾ ਮਿਸਗਾਈਡ ਕੀਤਾ ਗਿਆ, ਗਲਤ ਇਨਫਾਰਮੇਸ਼ਨ ਦਿੱਤੀ ਗਈ ਹੈ ਉਹ ਜੱਤੀ ਸਰਕਾਰ ਨੇ। ਸੋ ਜਦੋਂ ਮੈਨੂੰ ਪਤਾ ਲੱਗਾ ਕਿ ਜਿਹੜੇ ਦੱਸਣ ਵਾਲੇ ਨੇ, ਉੱਥੋਂ ਦੇ ਦੱਸਣ ਵਾਲੇ ਨੇ, ਉਹਨਾਂ ਅੱਗੇ ਗਲਤ ਮੈਨੂੰ ਦੱਸਿਆ। ਸੋ ਹੁਣ ਕਾਫੀ ਲੋਕ ਕਹਿੰਦੇ ਨੇ ਪਏ ਕਿ ਨਹੀਂ ਤੁਹਾਨੂੰ ਦੱਸਣ ਵਾਲਿਆਂ ਗਲਤ ਦੱਸਿਆ, ਅਤੇ ਮੈਂ ਫੌਰੀ ਤੌਰ 'ਤੇ ਵੀਡੀਓ ਰਿਮੂਵ ਕਰ ਦਿੱਤੀ। ਮੈਂ ਕਿਹਾ ਕਿਉਂ ਜੀ, ਅਗਰ ਮਤਲਬ ਕਿਸੇ ਦੀ ਦਿਲ ਆਜ਼ਾਰੀ ਹੋਵੇ, ਅਗਰ ਕਿਸੇ ਦਾ ਦਿਲ ਦੁਖੇ, ਜ਼ਾਹਰ ਜਿਹੜੇ ਮੰਨਤਾਂ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਬੈਤ ਹੁੰਦੇ ਨੇ ਜਾਂ ਮਰੀਦ ਹੁੰਦੇ ਨੇ, ਉਹਨਾਂ ਨੂੰ ਤਾਂ ਨਹੀਂ ਨਾ ਅੱਛਾ ਲੱਗਣਾ। ਮੈਂ ਫੌਰਨ ਤੋਂ ਪਹਿਲਾਂ ਵੀਡੀਓ ਰਿਮੂਵ ਕਰ ਦਿੱਤੀ। ਸੋ ਉਹਨਾਂ ਦੇ ਜਿਹੜੇ ਮਰੀਜ਼ ਸਨ ਉਹ ਰਾਤੀ 10 ਵਜੇ ਆ ਗਏ ਜਿੱਥੇ ਮੇਰਾ ਸਟੇ ਸੀ। ਉਹਨਾਂ ਆਖਿਆ ਬਾਹਰ ਨਿਕਲੋ। ਮੈਂ ਆਖਿਆ ਨਹੀਂ ਯਾਰ ਮੈਂ ਨਾ ਥੱਕਿਆ ਬੇਬਾਂ ਵਾਂ। ਤੋ ਵੀਡੀਓ ਦਾ ਜੇ ਮਸਲਾ ਸੀ ਤਾਂ ਵੀਡੀਓ ਤੇ ਰਿਮੂਵ ਕਰ ਦਿੱਤੀ। ਸੁਬਾ ਉਹਨਾਂ ਨੇ ਮੇਰਿਆਂ ਵੀਡੀਓ ਦੇ ਕਮੈਂਟਾਂ ਦੇ ਵਿੱਚ ਕੋਈ ਕਹਿਣਾ ਸ਼ੁਰੂ ਕਰ ਦਿੱਤਾ ਕਿ ਬੜਾ ਬੁਜ਼ਦਿਲ ਬੰਦਾ ਹੈ, ਬਾਹਰ ਸਾਡੇ ਮੱਥੇ ਨਹੀਂ ਲੱਗਾ, ਬਾਹਰ ਨਿਕਲਿਆ ਨਹੀਂ। ਹਾਂਜੀ, ਚਲੋ ਖੈਰ, ਮੈਂ ਕਿਹਾ ਕੋਈ ਬਾਤ ਨਹੀਂ। ਵੀਡੀਓ ਵੀ ਰਿਮੂਵ ਕਰ ਦਿੱਤੀ ਫੌਰੀ ਤੌਰ 'ਤੇ। ਮੇਰੇ ਖਿਆਲ 'ਚ 4 ਘੰਟੇ ਪੂਰੀ ਨਹੀਂ ਚੱਲੀ, ਰਿਮੂਵ ਕਰ ਦਿੱਤੀ। ਸੋ ਇਹੀ ਸੋਰੀ ਹੁੰਦੀ, ਇਹੀ ਮਾਜ਼ਰਤ ਹੁੰਦੀ,
ਇਹੀ ਆਪਣੀ ਗਲਤੀ ਤਸਲੀਮ ਕਰਨਾ ਹੁੰਦਾ। ਅਗਰ ਮੈਂ ਆਪਣੀ ਗਲਤੀ ਤਸਲੀਮ ਨਾ ਕਰਦਾ ਤੇ ਮੈਂ ਫਿਰ ਉਹ ਡਿਲੀਟ ਨਾ ਕਰਦਾ। ਸੋ ਮੈਂ ਸਮਝਿਆ ਕਿ ਵਾਕਈ ਜਿਹੜਾ ਨਾ ਮੈਨੂੰ ਉਹਨਾਂ ਬੰਦਿਆਂ ਨੇ ਜਿਨ੍ਹਾਂ ਦੱਸਿਆ ਨਾ ਕਿ ਜੁੱਤੀ ਸਰਕਾਰ ਨੇ, ਉਹਨਾਂ ਗਲਤ ਦੱਸਿਆ ਉਹਨੇ, ਕਿਉਂਕਿ ਇੰਨੇ ਜ਼ਿਆਦਾ ਲੋਕ ਕਹਿੰਦੇ ਨੇ ਵੀ ਜੁੱਤੀ ਨਹੀਂ ਜੱਤੀ ਨੇ। ਤੇ ਕਰਮਾ ਲਓ ਜੇ ਤੁਸੀਂ ਮਜਾਵਰ ਹੋ ਜਾਂ ਤੁਸੀਂ ਦਰਬਾਰ ਦੇ ਮਤਵੱਲੀ ਹੋ, ਤੇ ਤੁਹਾਨੂੰ ਚਾਹੀਦਾ ਕਿ ਮਾਸ਼ਾਅੱਲਾ ਇੰਨਾ ਤੁਸੀਂ ਉਹਨਾਂ ਦੇ ਦਰਬਾਰ ਤੋਂ ਲੰਗਰ ਸ਼ੰਗਰ ਸਾਰਾ ਕੋਈ ਤੁਹਾਨੂੰ ਇਕੱਠਾ ਹੁੰਦਾ, ਤੇ ਜਾਂ ਥੱਲੇ ਜ਼ੇਰ ਪਾ ਛੜੋ ਜਾਂ ਉੱਤੇ ਪੇਸ਼ ਪਾ ਛੜੋ ਜਾਂ ਉੱਤੇ ਜ਼ਬਰ ਪਾ ਛੜੋ, ਇੰਨਾ ਕੁ ਕੰਮ ਤੇ ਕਰ ਸਕਦੇ ਹੋ ਨਾ, ਤਾਂ ਕਿ ਪੜ੍ਹਨ ਵਾਲੇ ਨੂੰ ਆਸਾਨੀ ਹੋ ਜਾਵੇ। ਜੱਤੀ ਹੈ, ਜਿੱਤੀ ਹੈ, ਜੁੱਤੀ ਹੈ, ਕੀ ਹੈ। ਚਲੋ ਜੀ, ਜੱਤੀ ਸਰਕਾਰ ਨੂੰ ਅੱਲਾਹ ਪਾਕ ਦੀ ਜ਼ਾਤ ਗਰੀਕੇ ਰਹਿਮਤ ਕਰੇ। ਸੋ ਅੱਛਾ, ਵੇਖਣ ਵਾਲਿਆਂ ਨੂੰ ਦੱਸਣਾ ਪਿਆ ਕਿ ਉਹਨਾਂ ਨੇ ਕੀ ਕੀਤਾ, ਇਸ ਚੀਜ਼ ਦਾ ਇਸ਼ੂ ਬਣਾ ਕੇ, ਤੇ ਕੱਲ 1 ਜੁਲਾਈ ਨੂੰ ਉਹਨਾਂ ਮੇਰੇ ਉੱਤੇ FIR ਕਰਾ ਦਿੱਤੀ, ਪਰਚਾ ਕਰਾ ਦਿੱਤਾ। ਔਰ ਜੋ ਪਰਚੇ ਦੇ ਵਿੱਚ ਲਿਖਿਆ ਬਿਲਕੁਲ ਗਲਤ ਲਿਖਿਆ, ਮਤਲਬ ਬਿਲਕੁਲ ਜੋ ਉਹਨਾਂ ਲਿਖਾਇਆ ਹਕੀਕਤ ਤੇ ਮਬਨੀ ਨਹੀਂ ਹੈ। FIR ਹੋ ਗਈ ਮੇਰੇ ਉੱਤੇ, ਮੈਨੂੰ ਕਾਪੀਆਂ ਆਈਆਂ, ਮੈਂ ਵੇਖੀਆਂ, ਬਲਕਿ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਅੱਜ ਜਦੋਂ ਅਪਲੋਡ ਕੀਤੀਆਂ ਨਾ ਉਹ FIR ਦੀਆਂ ਫੋਟੋਆਂ, ਤੇ ਉਹਨਾਂ ਦੇ ਇਲਾਕੇ ਦੇ ਵਿੱਚ, ਕਿਉਂਕਿ ਇਸ ਟਾਈਮ ਮੈਂ ਉਕਾੜੇ ਤੇ ਨਹੀਂ, ਮੈਂ ਤਾਂ ਅਲਹਮਦੁਲਿਲਾ ਫੈਸਲਾਬਾਦ ਤੋਂ ਅੱਗੇ ਝੰਗਲ ਨਿਕਲ ਆਇਆ। ਹੁਣ ਉਹਨਾਂ ਦੇ ਮਤਲਬ ਇਲਾਕੇ ਦੇ ਵਿੱਚੋਂ ਜਿਹੜੇ ਕਾਨੂੰਨਦਾਨ ਨੇ ਜਾਂ ਜਿਹੜੇ ਸਾਹਬ ਅਫਸਰ ਨੇ, ਮੇਰੇ ਬੜੇ ਪਿਆਰ ਕਰਨ ਵਾਲੇ ਨੇ, ਉਹਨਾਂ ਮਤਲਬ ਮੇਰੇ ਨਾਲ ਰਾਬਤਾ ਕੀਤਾ ਕਿ ਹਾਂਜੀ ਇਸ ਤਰ੍ਹਾਂ ਪਤਾ ਲੱਗਾ, ਤੇ ਵੈਸੇ ਭਾਈ ਕੀ ਕੋਈ ਮਸਲਾ ਪਰੇਸ਼ਾਨੀ ਨਹੀਂ ਹੈ। ਚਲੋ ਮੈਂ ਸ਼ੁਕਰੀਆ ਅਦਾ ਕਰਨਾ ਉਹਨਾਂ ਸਾਰਿਆਂ ਦਾ ਜਿਹੜੇ ਸਾਡੇ ਸਾਹਬ ਨੇ, ਜਿਹੜੇ ਕਾਨੂੰਨ ਦੇ ਮੁਹਾਫਜ਼ ਨੇ, ਜਿਹੜੇ ਮਤਲਬ ਹਾਂਜੀ ਸਾਰਿਆਂ ਦਾ ਮੈਂ ਬੜਾ ਮਸ਼ਕੂਰ ਹਾਂ, ਉਹਨਾਂ ਦੇ ਤਾਮਨ ਦਾ, ਤੁਹਾਡੇ ਪਿਆਰ ਦਾ ਬਹੁਤ ਜ਼ਿਆਦਾ ਸ਼ੁਕਰੀਆ। ਤੇ ਉਹ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸਰ ਜੀ ਵੇਖੋ, ਬਾਤ ਇਹ ਵੇ, ਮੈਂ ਨਾ ਗੁਸਤਾਖ ਹਾਂ, ਨਾ ਪੀਰਾਂ ਦਾ ਬੇਅਦਬ ਹਾਂ, ਨਾ ਮੈਂ ਔਲੀਆ ਅੱਲਾ ਦੀ ਗੁਸਤਾਖੀ ਸੋਚ ਸਕਣਾ। ਦੂਰ ਦੂਰ ਤੱਕ ਮੈਂ ਇਸ ਤਰ੍ਹਾਂ ਦਾ ਆਪਣੇ ਜ਼ਿਹਨ 'ਚ ਖਿਆਲ ਵੀ ਨਹੀਂ ਪੈਦਾ ਕਰ ਸਕਦਾ। ਲੇਕਿਨ ਇਹਦੇ ਬਾਵਜੂਦ ਅਗਰ ਕਿਸੇ ਦੀ ਦਿਲ ਆਜ਼ਾਰੀ ਹੋਈ, ਅਗਰ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ, ਹਾਲਾਂਕਿ ਮੈਂ ਤੁਹਾਨੂੰ ਦੱਸਣਾ ਬਾਰ-ਬਾਰ ਕਿ ਮੈਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਮੈਂ ਉਹਦੇ ਮੁਤਾਬਕ ਵੀਡੀਓ ਬਣਾਈ। ਸੋ ਫਿਰ ਵੀ ਅਗਰ ਤੁਹਾਡਾ ਦਿਲ ਦੁਖਿਆ, ਤੁਹਾਡੀ ਦਿਲ ਆਜ਼ਾਰੀ ਹੋਈ ਹੈ, ਅਗਰ ਤੁਹਾਨੂੰ ਇਹ ਚੀਜ਼ ਅੱਛੀ ਨਹੀਂ ਲੱਗੀ, ਡਿਲੀਟ ਤੇ ਮੈਂ ਉਦੋਂ ਹੀ ਕਰ ਛੜੀ ਸੀ ਨਾ, ਤੇ ਫਿਰ ਮੈਂ ਅੱਜ ਮਾਜ਼ਰਤ ਚਾਹੁੰਦਾ, ਤੁਹਾਡੇ ਸਾਰੇ ਵੇਖਣ ਵਾਲਿਆਂ ਕੋਲੋਂ ਮੈਂ ਮਾफ़ੀ ਚਾਹੁੰਦਾ, ਘੁੱਟ ਕੇ ਮੈਂ ਤੁਹਾਡੇ ਕੋਲੋਂ ਮੈਂ ਮਾफ़ੀ ਚਾਹੁੰਦਾ ਕਿ ਇਹ ਮਤਲਬ ਮੇਰੀ ਜਾਣ ਬੁੱਝ ਕੇ ਗਲਤੀ ਨਾ ਸਮਝਿਓ, ਜਿਵੇਂ ਮੈਨੂੰ ਦੱਸਿਆ ਗਿਆ ਸੀ ਉਸ ਤਰ੍ਹਾਂ ਮੈਂ ਬੋਲਿਆ। ਸੋ ਜਿਹੜੇ ਮਦਈ ਨੇ ਉਹਨਾਂ ਨੂੰ ਆਖਾਂਗਾ ਕਿ ਇਸ ਗੱਲ ਨੂੰ, ਇਸ ਮਾਮਲੇ ਨੂੰ ਇੱਥੇ ਹੀ ਰੱਖੋ, ਇਹਨੂੰ ਅੱਗੇ ਤੂਲ ਨਾ ਦਿਓ। ਕਿਉਂ ਕਿ ਮੈਂ ਨਾ ਤੁਹਾਡਾ ਜ਼ੋਰ ਵੇਖਾਂ, ਨਾ ਤੁਸੀਂ ਮੈਨੂੰ ਆਪਣਾ ਜ਼ੋਰ ਵਿਖਾਓ, ਨਾ ਮੇਰਾ ਵੇਖੋ। ਮੈਂ ਅੱਗੇ ਪੀਰ ਵਾਰਿਸ ਸ਼ਾਹ ਦਾ ਸ਼ੇਰ ਬੋਲਿਆ ਕਰਨਾ ਕਿ ਸੁਲ੍ਹਾ ਕੀਤਿਆਂ ਜੇ ਫਤਹ ਹੱਥ ਆਵੇ, ਕਮਰ ਜੰਗ ਨੂੰ ਮੂਲ ਨਾ ਕਸੀਏ ਜੀ। ਜੇ ਇਸੇ ਤਰ੍ਹਾਂ ਕਰਕੇ ਮਾਮਲਾ ਠੀਕ ਹੁੰਦਾ ਤੇ ਮੈਂ ਮਾਜ਼ਰਤ ਚਾਹੁੰਦਾ, ਮੈਂ ਮਾफ़ੀ ਚਾਹੁੰਦਾ ਕਿ ਤੁਹਾਡੀ ਦਿਲ ਆਜ਼ਾਰੀ ਹੋਈ ਹੈ, ਤੁਹਾਡਾ ਦਿਲ ਦੁਖਿਆ। ਸੋ ਮੈਂ ਤੁਹਾਡੇ ਕੋਲੋਂ ਬਾਰ-ਬਾਰ ਮਾਜ਼ਰਤ ਚਾਹੁੰਦਾ, ਔਰ ਇਹ ਪਹਿਲੀ ਮੇਰੀ ਮਾਜ਼ਰਤ ਨੂੰ ਹੀ ਮੇਰੀ ਆਖਰੀ ਮਾਜ਼ਰਤ ਸਮਝਿਓ। ਤੇ ਮੈਂ ਇਹ ਆਖਾਂਗਾ ਆਪਣੇ ਮਦਈਆਂ ਨੂੰ ਜਿਨ੍ਹਾਂ ਮੇਰੇ ਉੱਤੇ ਪਰਚਾ ਕਰਾਇਆ ਹੋਵੇ, ਉਹਨਾਂ ਨੂੰ ਆਖਾਂਗਾ ਕਿ ਇਸ ਮਾਮਲੇ ਨੂੰ ਇੱਥੇ ਹੀ ਰੱਖੋ, ਬਲਕਿ ਇਹਨੂੰ ਖ਼ਤਮ ਕਰੋ। ਕਿਉਂ ਕਿ ਮੈਂ ਅੱਗੋਂ ਵੀ ਆਉਣਾ ਤੁਹਾਡੇ ਇਲਾਕੇ ਦੇ ਵਿੱਚ, ਉਹ ਕਾੜਾ ਮੇਰਾ ਹੈ, ਦੀਪਾਲਪੁਰ ਮੇਰਾ ਹੈ, ਗੈਂਬਲ ਮੇਰਾ ਹੈ, ਸਾਹੀਵਾਲ ਮੇਰਾ ਹੈ, ਯਾਨੀ ਕਿ ਸਾਰਾ ਇਲਾਕਾ ਮੇਰਾ ਹੈ, ਪਾਕਪਤਨ ਕੀ ਸਾਰੇ ਮੇਰੇ ਨੇ, ਸਿਆਲਕੋਟ ਤੁਹਾਡਾ ਹੈ, ਅਸੀਂ ਭਾਈ ਭਾਈ ਹਾਂ। ਇਹ ਕੋਈ ਮੇਰਾ ਮਤਲਬ ਦੋ ਮੁਲਕਾਂ ਦੀ ਜੰਗ ਥੋੜ੍ਹੀ, ਜਿਹਨੂੰ ਇੰਨਾ ਤੂਲ ਦੇਣਾ, ਇਹਨੂੰ ਇੰਨਾ ਵਧਾਉਣਾ ਹੈ। ਸੋ ਜਿਹੜੀ ਮਾਜ਼ਰਤ, ਜਿਹੜੀ ਮਾफ़ੀ ਹੁੰਦੀ ਹੈ, ਆਨ ਦਾ ਰਿਕਾਰਡ, ਇਹਦੇ ਨਾਲੋਂ ਵੱਡੀ ਕੋਈ ਗੱਲ ਨਹੀਂ ਹੁੰਦੀ। ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। FIR ਜਿਹੜੀ ਤੁਸੀਂ ਕਰਾਈ ਹੈ ਉਹ ਤੁਸੀਂ ਖ਼ਤਮ ਕਰੋ। ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਇਹ ਜਿਹੜਾ ਅੱਜ ਦਾ ਮਾਮਲਾ, ਮੈਨੂੰ ਉਮੀਦ ਹੈ ਇਨਸ਼ਾਅੱਲਾ ਇੱਥੇ ਹੀ ਕਲੋਜ਼ ਹੋਏਦਾ, ਇੱਥੇ ਹੀ ਵਾਈਂਡ ਅਪ ਹੋਏਦਾ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵ ਬਰਕਾਤੁਹੂ।